ਵੀ ਆ ਤੁਸੀਂ ਦੇਖ ਰਹੇ ਹੋ ਕਿ ਸਾਰਾ ਮੁਲਕ ਇਸ ਟਾਈਮ ਮਿਰਚ ਲਾ ਰਿਹਾ, ਬਾਈ ਦੀ ਵੀ ਲੱਗ ਰਹੀ ਹੈ। ਤੁਸੀਂ ਕਿਤੇ ਵੀ ਇਸ ਟਾਈਮ ਮਿਰਚ ਲੱਗਦੀ ਨਹੀਂ ਦੇਖੋਗੇ, ਵੀ ਆ ਜਿਹੜੀ ਬੂਟਿਆਂ ਨੂੰ ਲੱਗੀ ਨਹੀਂ ਦੇਖੋਗੇ, ਖੇਤਾਂ 'ਚ ਲੱਗ ਰਹੀ ਹੈ। ਇਹ ਮੌਸਮ ਆ ਵੀ ਇਸ ਟਾਈਮ ਮਿਰਚ ਲੱਗ ਰਹੀ ਹੈ। ਪਰ ਆ ਬਾਈ ਨੂੰ ਪੁੱਛਦੇ ਆ ਵੀ ਆ ਮਿਰਚ ਜਿਹੜੀ ਇਸ ਟਾਈਮ ਬੂਟਿਆਂ ਨੂੰ ਲੱਗੀ ਹੋਈ ਵੀ ਇਹ ਕਿਹੜੇ ਟਾਈਮ ਦੀ ਹੈ? ਇਹ ਰੱਬ ਦੀ ਕੁਦਰਤ ਤੂੰ ਦੇਖਣਾ ਵੀ ਇਹਦੀਆਂ ਜਿਹੜੀਆਂ ਹੁੰਦੀਆਂ ਨਾ ਟਾਹਣੀਆਂ ਆ ਲਗਰਾਂ, ਇਹ ਇਦਾਂ ਹੁੰਦੀਆਂ ਵੀ ਜਿੱਦਾਂ ਕਿਸੇ ਨੇ ਬਹਿ ਕੇ ਹੱਥ ਨਾਲ ਪਰੋਈਆਂ ਨਹੀਂ ਹੁੰਦੀਆਂ। ਇਹ ਸਾਜ਼ ਆ ਜੀ, ਕਈ ਬੰਦਿਆਂ ਦੇ ਚੇਤੇ ਆ ਗਈ ਹੋਣੀ ਆਵਾਜ਼ ਸੁਣ ਕੇ। ਮੈਂ ਗੇਅਰ ਦੀ ਆਵਾਜ਼ ਵੀ ਰਿਕਾਰਡ ਕਰ, ਇਧਰੋਂ ਵੱਖਰੀ ਸਰੰਗੀ ਵੱਜ ਰਹੀ ਆ, ਉਧਰ ਵੱਖਰੀ। ਬੰਦੇ ਆਮ ਕਨੌਲਾ ਕੱਢਦੇ ਆ ਕਮਾਦ ਦੇ ਵਿੱਚ, ਉਹ ਤਾਂ ਅਸੀਂ ਦੇਖਿਆ, ਪਰ ਕਮਾਦ ਦੇ ਵਿੱਚ ਕਣਕ ਗੱਡੀ ਹੋਈ ਅਸੀਂ ਪਹਿਲੀ ਵਾਰੀ ਦੇਖੀ ਹੈ। ਬੰਦਾ ਨਹੀਂ ਇਦਾਂ ਲੈ ਕੇ ਸਰਾਣਾ ਢੋ ਜੀ ਲਾਂਦਾ, ਲੈ ਇਦਾਂ ਢੋ ਲਾਈ ਪਿਆ, ਇਦਾਂ ਜਿਵੇਂ ਤਸਵੀਰ ਖਿਚਾਣੀ ਹੁੰਦੀ ਵੋੜ ਨੇ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਇੱਕ ਨੂੰ ਲੱਗੀ ਵਾਹ ਤੇ ਵਰਜੇ ਵਿਹੜਾ, ਵਿਹੜੇ ਨੂੰ ਲੱਗੀ ਵਾਹ ਤੇ ਵਰਜੇ ਕਿਹੜਾ। ਵੀ ਇੱਕ ਖਰਾਬ ਹੋਵੇ ਨਾ ਤੇ ਘਰ ਦੇ ਬਾਕੀ ਜੀ ਕਹਿ ਸੁਣ ਕੇ ਉਹਨੂੰ ਕਹਿੰਦੇ ਵੀ ਕਹਿਣ ਸੁਣਨ ਵਾਲੇ ਹੁੰਦੇ, ਤੇ ਜੇ ਸਾਰੇ ਆਵੇ ਦਾ ਆਵਾ ਹੀ ਵਿਗੜ ਜੇ ਤੇ ਫਿਰ ਕਵੇ ਕਿਹੜਾ। ਜਿੱਦਾਂ ਇੱਕ ਵਿਗੜ ਕੇ ਸਾਰਾ ਘਰ ਖਰਾਬ ਹੁੰਦਾ ਨਾ, ਤੇ ਜੇ ਇੱਕ ਸੰਵਰ ਜਾਵੇ, ਇੱਕ ਮਿਹਨਤ ਕਰ ਲੇ, ਇੱਕ ਸਿੱਧਾ ਹੋ ਕੇ ਲੱਗ ਜੇ ਨਾ, ਤੇ ਉਹ ਵੀ ਸਾਰੇ ਘਰ ਨੂੰ ਪੈਰਾਂ ਤੇ ਖੜਾ ਕਰ ਦਿੰਦਾ। ਤੁਸੀਂ ਵੀ ਇਦਾਂ ਦੀਆਂ ਮਿਸਾਲਾਂ ਬਹੁਤ ਦੇਖੀਆਂ ਹੋਣੀਆਂ, ਤੇ ਸਾਡੇ ਕੋਲ ਵੀ ਇਦਾਂ ਦੀਆਂ ਮਿਸਾਲਾਂ ਬਹੁਤ ਆ। ਸਾਰਿਆਂ ਤੋਂ ਵੱਡੀ ਮਿਸਾਲ ਜੀ ਇਸ ਟਾਈਮ ਮੈਂ ਦਿੰਦਾ ਆਪਣੇ ਬਾਈ ਦੀ ਸ਼ਾਹਦ ਦੀ। ਰਾਣਾ ਸ਼ਾਹਦ ਸਾਹਿਬਾਂ ਜੀ, ਇਹਨਾਂ ਨੇ ਮਾਸ਼ਾਅੱਲਾ ਆਪਣੇ ਮਾਂ-ਬਾਪ ਤੋਂ ਬਾਅਦ ਨਾ ਆਪ ਮਿਹਨਤ ਕਰਕੇ ਤੇ ਪੂਰੇ ਘਰ ਨੂੰ ਪੈਰਾਂ ਤੇ ਖੜਾ ਕੀਤਾ। ਰੱਬ ਦੀ ਜ਼ਾਤ ਇਹਨਾਂ ਨੂੰ ਇਦਾਂ ਹਿੰਮਤ ਦੇਈ ਰੱਖੇ। ਤੇ ਸਵਾਦ ਕੰਮ ਦਾ ਇਦਾਂ ਆਂਦਾ। ਟਨਲ ਫਾਰਮਿੰਗ ਦੇ ਵਿੱਚ ਬਾਈ ਦਾ ਨਾਮ ਆ, ਅੱਗੇ ਵੀ ਤੁਸੀਂ ਫਿਲਮਾਂ 'ਚ ਦੇਖਦੇ ਰਹਿੰਦੇ ਵੀ ਆ ਤੁਸੀਂ ਦੇਖ ਰਹੇ ਹੋ ਕਿ ਸਾਰਾ ਮੁਲਕ ਇਸ ਟਾਈਮ ਮਿਰਚ ਲਾ ਰਿਹਾ, ਬਾਈ ਦੀ ਵੀ ਲੱਗ ਰਹੀ ਹੈ। ਤੁਸੀਂ ਕਿਤੇ ਵੀ ਇਸ ਟਾਈਮ ਮਿਰਚ ਲੱਗਦੀ ਨਹੀਂ ਦੇਖੋਗੇ, ਵੀ ਆ ਜਿਹੜੀ ਬੂਟਿਆਂ ਨੂੰ ਲੱਗੀ ਨਹੀਂ ਦੇਖੋਗੇ, ਖੇਤਾਂ 'ਚ ਲੱਗ ਰਹੀ ਹੈ। ਇਹ ਮੌਸਮ ਆ ਵੀ ਇਸ ਟਾਈਮ ਮਿਰਚ ਲੱਗ ਰਹੀ ਹੈ। ਪਰ ਆ ਬਾਈ ਨੂੰ ਪੁੱਛਦੇ ਆ ਵੀ ਆ ਮਿਰਚ ਜਿਹੜੀ ਇਸ ਟਾਈਮ ਬੂਟਿਆਂ ਨੂੰ ਲੱਗੀ ਹੋਈ ਵੀ ਇਹ ਕਿਹੜੇ ਟਾਈਮ ਦੀ ਹੈ? ਅਸਲਾਮ ਵਾਲੇਕੁਮ। ਕੀ ਹਾਲ ਚਾਲ ਹੈ? ਠੀਕ। ਆ ਦੱਸੋ ਜੀ ਵੀ ਇਸ ਟਾਈਮ ਤਾਂ ਸਾਰੀ ਦੁਨੀਆ ਮਿਰਚਾਂ ਲਾ ਰਹੀ ਹੈ ਖੇਤਾਂ 'ਚ। ਹਾਂਜੀ, ਅਸੀਂ ਨਾ ਇਹ ਗੇਤੀ ਲਾਈ ਸੀਗੀ ਜੀ ਆਪਣਾ ਜੁਲਾਈ 'ਚ, ਜਿਹੜਾ ਨਾ ਜਿਹਦੀ ਪਨੀਰੀ ਪਾਈ ਸੀ ਗੋਭੀ ਦੇ ਨਾਲ ਹੀ ਜੀ। ਅੱਛਾ ਅੱਛਾ। ਤੇ 25 ਅਗਸਤ ਨੂੰ ਅਸੀਂ ਸ਼ਿਫਟ ਕੀਤੇ ਸੀਗੇ। ਹਾਂ ਹਾਂ। ਤੇ ਮਾਸ਼ਾਅੱਲਾ ਇਹ ਠੀਕ ਆ, ਦੀ ਤੀਸਰੀ ਚੜਾਈ ਹੋ ਗਈ ਆ। 3 ਚੜਾਈਆਂ ਤੇ ਹਾਂ, ਇਹ ਵੈਰਾਈਟੀ ਕੌੜੀ ਵੀ ਇੱਕ ਤਾਂ ਬੜੀ ਆ ਜੀ, ਇਹਨੂੰ ਇਹ ਗਰਮੀ ਵੀ ਬਰਦਾਸ਼ਤ ਕਰਦੀ ਆ, ਸਰਦੀ ਵੀ ਬਰਦਾਸ਼ਤ ਕਰਦੀ ਆ। ਅਸੀਂ ਸੁਣਿਆ ਸੀ ਵੀ ਇਹ ਕਰਦੀ ਆ, ਲੇਕਿਨ ਇਹ ਵਾਕਈ ਕਰਦੀ ਆ ਜੀ। ਮਾਸ਼ਾਅੱਲਾ ਇਹਨੇ ਜਿਹੜਾ ਨਾ ਜੀ, ਹੁਣ ਆਦੀ ਚਣਾਈ ਹੋਈ ਆ, ਮਿਰਚਾਂ ਥੋੜੀਆਂ ਜੀ, ਹੁਣ ਚਣਾਈ ਕਰਕੇ ਹਟੇ ਆ ਜੀ। ਅੱਛਾ, ਇਹ ਤੜਾਈ ਅੱਜ ਹੋਈ? ਹਾਂ, ਤੜਾਈ ਇਹਦੀ ਹੋ ਗਈ ਆ ਜੀ। ਅੱਛਾ, ਇਹ ਤੁਸੀਂ ਵਿੱਚੋਂ ਕੋਈ ਵਿਰਲੇ ਵੀ ਆ ਬੂਟੇ? ਇਹ ਜੀ ਵਿਰਲੇ ਤਾਂ ਜੀ ਇਹ ਨਾ ਅਸਲ 'ਚ ਇਹਦੇ ਹਨੇਰੀ ਬੜੀ ਆਈ ਸੀਗੀ ਜੀ, ਜਿਹਦੇ ਨਾਲ ਹਾਂ ਝਾਂਜਾ ਜੀ, ਉਹਦੇ ਨਾਲ ਮਕਈਆਂ ਵੀ ਡਿੱਗ ਗਈਆਂ, ਇਹ ਮਿਰਚਾਂ ਵੀ ਸਾਰੀਆਂ। ਅੱਜ ਤਾਂ ਕਿਹਾ ਵੀ ਹੁਣ ਨਹੀਂ ਖੜੀ ਹੁੰਦੀ ਹੈ, ਲੇਕਿਨ ਉਹ ਫਿਰ ਅਸੀਂ ਮਿੱਟੀ ਮੁੱਟੀ ਲਵਾਈ, ਫਿਰ ਪੌਦੇ ਕੁਝ ਜ਼ਾਇਆ ਹੋ ਗਏ, ਕੋਈ ਬਚ ਗਏ, ਠੀਕ ਆ। ਫਿਰ ਵੀ ਮਾਸ਼ਾਅੱਲਾ ਜੀ ਓਵਰਆਲ ਇਹ ਹਾਂ, ਇਹਦੀ ਤੀਸਰੀ ਚਣਾਈ ਮਾਸ਼ਾਅੱਲਾ ਹੋ ਗਈ ਆ ਜੀ। ਅੱਛਾ, ਤੇ ਠੀਕ ਆ ਮਾਸ਼ਾਅੱਲਾ ਜੀ ਇਹ। ਅੱਛਾ, ਇਹ ਤਾਂ ਤੁਸੀਂ ਦੇਖਿਆ ਵੀ ਹੇਠਾਂ ਵੀ ਛਾਪਰ ਵੀ ਹੈ ਨਹੀਂ, ਤਾਂ ਵੀ ਹੈ ਨਹੀਂ, ਇਹ ਸਾਦਾ ਜਿਹਾ ਕੰਮ ਹੈ ਸਾਰਾ? ਨਹੀਂ, ਅਸਲ 'ਚ ਨਾ ਗਰਮੀ ਤੇ 'ਚ ਨਹੀਂ ਛਾਪਰ ਹੇਠਾਂ ਵਿਛਾਈਦਾ। ਇਹ ਛਾਪਰ ਦੀ ਇੱਕ ਹੁੰਦਾ ਨਾ ਵੀ ਇਹ ਜੜੀ ਬੂਟੀਆਂ ਨੂੰ ਰੋਕਣ ਦੇ ਨਾਲ ਨਾਲ ਇਹ ਹੀਟ ਵੀ ਬਣਦੀ ਹੈ, ਟੈਂਪਰੇਚਰ ਵੱਧਦਾ ਹੈ, ਪੌਦੇ ਸੜ ਜਾਂਦੇ ਆ। ਫਿਰ ਗਰਮੀਆਂ 'ਚ ਨਹੀਂ ਪਾਈਦਾ, ਸਰਦੀਆਂ 'ਚ ਇਹ ਇਹਨੂੰ ਪਾਉਂਦੇ ਅਸੀਂ ਥੱਲੇ, ਤੇ ਇੱਦਾਂ ਹੀ ਲਾਈਦੀ ਆ ਜੀ ਬਗੈਰ ਛਾਪਰ ਤੋਂ। ਉਹ ਹੇਠ ਛਾਪਰ ਪਾਇਆ ਦੇਖ ਰਹੇ ਹੋ ਤੁਸੀਂ, ਇਹ ਸਿਆਲੇ 'ਚ ਪੈਂਦਾ ਜੀ, ਉਹ ਦੱਸ ਰਹੇ ਆ। ਤੇ ਜਿਹੜੀ ਗਰਮੀ 'ਚ ਲੱਗੀ ਜੁਲਾਈ ਦੇ ਵਿੱਚ ਆ, ਤੇ ਇਹਦੇ ਤੋਂ ਪੈਣਾ ਹੀ ਨਹੀਂ। ਫਿਰ ਇਹਦੇ ਤੇ ਨਹੀਂ, ਫਿਰ ਉਹਨੇ ਪੌਦੇ ਸਾੜ ਦੇਣੇ ਸੀਗੇ, ਤਾਂ ਕਰਕੇ ਫਿਰ ਨਹੀਂ ਪਾਇਆ ਜੀ ਇਹਦੇ ਤੇ। ਹਾਂ, ਖਰਚਾ ਇਹਦਾ ਫਿਰ ਜ਼ਾਹਿਰ ਹੈ ਜੀ ਘਟਣਾ ਹੀ ਆ, ਛਾਪਰ ਦਾ ਵੀ ਖਰਚਾ ਨਹੀਂ ਹੋਇਆ ਇਹਦੇ ਤੇ। ਰੇਟ ਠੀਕ ਆ ਮਾਸ਼ਾਅੱਲਾ, ਇਹ ਹੈ ਤਕਰੀਬਨ 60 ਰੁਪਏ ਕਿਲੋ ਜੀ। ਠੀਕ ਆ, ਬੇਮੌਸਮੇ ਪੈਸੇ ਆਉਂਦੇ ਆ, ਠੀਕ ਆ ਅਲਹਮਦੁਲਿਲਾ ਜੀ। ਵੀ ਗੋਭੀ ਦੇ ਨਾਲੇ ਵੀ ਭੇਜ ਦੇਈਦੀ ਆ ਜੀ ਮਾਸ਼ਾਅੱਲਾ, ਠੀਕ ਆ। ਅੱਛਾ, ਤੁਹਾਡਾ ਕਹਿਣਾ ਇਹ ਆ ਵੀ ਜਦੋਂ ਜੇ ਸਬਜ਼ੀ ਦਾ ਕੰਮ ਕਰੋ ਤੇ ਹਰ ਮਹੀਨੇ 'ਚ ਕੋਈ ਤਾਂ ਕਿਤੇ ਕੋਈ ਸ਼ਾਇਦ ਚੱਲਦੀ ਹੋਵੇ ਤੁਹਾਡੀ? ਹਾਂਜੀ, ਅਸੀਂ ਹਾਂ ਤਾਂ ਆਣੇ ਚਾਹੀਦੇ ਆ ਪੈਸੇ, ਫੇਰ ਹੀ ਅੱਗੇ ਤੁਸੀਂ ਫਸਲਾਂ ਤੇ ਖਰਚਾ ਕਰੋਗੇ ਨਾ ਜੀ। ਹਾਂ ਬਈ, ਤੇ ਜ਼ਿਮੀਂਦਾਰਾਂ ਕੋ ਤੁਹਾਨੂੰ ਪਤਾ ਹੀ, ਜਿਹੜੇ ਜੁੜਦੇ ਆ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿੰਨੇ ਕੁ ਜੋੜ ਕੇ ਰੱਖਦੇ ਆ। ਜੇ ਕੋਈ ਚਾਰ ਨੇ ਬਚਦੇ ਆ, ਉਹ ਆਪਣੇ ਕੋਈ ਕਿਸੇ ਨੇ ਮਕਾਨ ਕੋਈ ਬਣਾ ਲਿਆ, ਕਿਸੇ ਨੇ ਕੋਈ ਆਪਣੇ ਕੋਈ ਸ਼ਾਦੀ ਸ਼ੁਦੀ ਬੱਚੇ ਦੀ ਕਰਤੀ ਜੀ। ਫਿਰ ਇਦਾਂ ਹੀ ਆ ਜੀ, ਅਗਰ ਸਾਰਾ ਸਾਲ ਕੋਈ ਨਾ ਕੋਈ ਫਸਲ ਚੱਲਦੀ ਰਹੇ ਤੇ ਸੌਖਾ ਹੋ ਰਹਿੰਦਾ ਬੰਦਾ ਜੀ। ਅੱਛਾ, ਇਹ ਆਮ ਲੱਗੀ ਨਹੀਂ ਅਸੀਂ ਦੇਖੀ, ਕੀ ਵਜ੍ਹਾ ਹੈ? ਇਹ ਨਹੀਂ ਜੀ, ਅਸੀਂ ਆਪਣੇ ਇਲਾਕੇ 'ਚ ਅਸੀਂ ਲਾਈ ਆ ਜੀ ਇਹ। ਹੁਣ ਅਗਲੀ ਵਾਰੀ ਦੇਖੋ ਸ਼ਾਇਦ ਦੂਸਰੇ ਦੋਸਤ ਵੀ ਲਾਣ ਜੀ, ਅਸੀਂ ਪਹਿਲੀ ਵਾਰੀ ਲਾਈ ਆ ਜੀ ਇਸ ਮੌਸਮ ਦੀ ਮਿਰਚ। ਅੱਛਾ, ਤੇ ਇਹਨੂੰ ਕਿੰਨਾ ਲੰਬਾ ਚਲਾ? ਜੁਲਾਈ 'ਚ ਲੱਗੀ ਆ, ਤੇ ਕਿੰਨੇ ਮਹੀਨੇ ਬਾਅਦ ਫਲ ਦੇਣ ਲੱਗੀ? ਤੀਸਰੀ ਤੜਾਈ ਹੈ ਜੀ। ਇਹ ਤਕਰੀਬਨ 25 ਅਗਸਤ ਨੂੰ ਲਾਈ ਸੀ ਅਸੀਂ। ਹਾਂਜੀ। ਤੇ ਸਤੰਬਰ ਅਕਤੂਬਰ, ਇਹ ਤਕਰੀਬਨ 1.5 ਮਹੀਨੇ 'ਚ 40-45 ਦਿਨਾਂ 'ਚ ਤਿਆਰ ਹੋ ਗਈ ਸੀ ਮਾਸ਼ਾਅੱਲਾ, ਕਿਉਂਕਿ ਟੈਂਪਰੇਚਰ ਜ਼ਿਆਦਾ ਸੀ ਨਾ, ਤੇ ਉਹਦੇ ਨਾਲ ਜਲਦੀ ਤਿਆਰ ਹੋ ਗਈ। ਤੇ ਗਾਂ ਕਿੰਨਾ ਕੁ ਤੁਰ ਜੂਗੀ?
ਇਹ ਦੇਖੋ ਜਦੋਂ ਤੇ ਇਹ ਹੁਣ ਅਸੀਂ ਪਹਿਲੀ ਵਾਰੀ ਲਾਈ ਆ, ਹੁਣ ਦੇਖੋ ਕਿੰਨਾ ਕੁ ਮੌਸਮ ਨੂੰ ਬਰਦਾਸ਼ਤ ਕਹਿੰਦੇ ਤਾਂ ਹੈ, ਸਰਦੀ ਬਰਦਾਸ਼ਤ ਕਰਦੀ ਆ ਤੇ ਦੇਖੋ ਹੁਣ ਕਦੋਂ ਤੇ ਚੱਲਦੀ ਆ ਜੀ, ਹੁਣ ਕੀ ਕਹਿ ਸਕਦੇ ਆ ਜੀ। ਤੇ ਇਹ ਲਾਲ ਵੀ ਕਰ ਸਕਦੇ ਹੋ? ਹਾਂ ਲਾਲ ਵੀ ਕਰ ਸਕਦੇ ਆ, ਕੌੜੀ ਬਹੁਤ ਆ ਜੀ, ਇਹ ਕੌੜੀ ਬਹੁਤ ਆ, ਲਾਲ ਵੀ ਕਰ ਸਕਦੇ ਆ। ਇਹ ਦੇਸੀ ਹੈ ਕਿ ਹਾਈਬ੍ਰਿਡ ਆ? ਹੈ ਹਾਈਬ੍ਰਿਡ ਹੀ ਆ, ਲੇਕਿਨ ਕੌੜੀ ਬਹੁਤ ਆ ਜੀ। ਅਮੂਮਨ ਹਾਈਬ੍ਰਿਡ ਜਿਹੜੀਆਂ ਕੌੜੀਆਂ ਨਹੀਂ ਹੁੰਦੀਆਂ ਕੌੜੀਆਂ ਤੇ ਲੇਕਿਨ ਇਹ ਕੌੜੀ ਆ ਜੀ। ਇਹ ਕੌੜੀ ਆ। ਬਾਈ ਦਾ ਤਜਰਬਾ ਇਹ ਕਹਿੰਦਾ ਵੀ ਤੁਸੀਂ ਇਹੋ ਜਿਹਾ ਕੰਮ ਕਰੋ ਵੀ ਤੁਹਾਡੀ ਜੇਬ 'ਚ ਨਾ ਤਰੀਕ ਨਾ ਲੱਗਣੋਂ ਹਟੇ, ਵੀ ਰੋਜ਼ ਆੜ 'ਚ ਤੁਹਾਡਾ ਨਾਂ ਵੱਜਦਾ ਰਵੇ, ਵੀ ਇਦਾਂ ਦਾ ਕੋਈ ਹਿਸਾਬ, ਇਦਾਂ ਦੀ ਤਰਤੀਬ ਲਾ ਕੇ ਰੱਖੋ ਵੀ ਜਿੱਥੇ ਹੁਣ ਸਾਰਾ ਮੁਲਕ ਮਿਰਚਾਂ ਹਜੇ ਗੱਡ ਰਿਹਾ ਤੇ ਬਾਈ ਦੀਆਂ ਲੱਥ ਰਹੀਆਂ ਮਿਰਚਾਂ। ਇਹ ਬੜੀ ਗੱਲ ਆ, ਇਦਾਂ ਦਾ ਕੋਈ ਹਿਸਾਬ ਕਿਤਾਬ ਲਾਇਆ, ਪਹਿਲੀ ਵਾਰੀ ਇਹਨਾਂ ਨੇ ਲਾਈ ਆ। ਇਹ ਬਹੁਤ ਸਾਰੇ ਕੰਮ ਐਸੇ ਆ ਜਿਹੜੇ ਬਾਈ ਨੇ ਇਲਾਕੇ 'ਚ ਪਹਿਲੀ ਵਾਰੀ ਕੀਤੇ ਤੇ ਫਿਰ ਲੋਕਾਂ ਨੇ ਉਹ ਦੇਖ ਕੇ ਕੀਤੇ, ਇਹ ਮੋਹਰੀ ਬਣੇ ਆ। ਇਹ ਰੱਬ ਦੀ ਬੜੇ ਕਰਮ ਦੀ ਗੱਲ ਆ ਵੀ ਬੰਦਾ ਮੋਹਰੀ ਬਣੇ। ਤੇ ਹੁਣ ਆ ਮਿਰਚਾਂ ਇਹ ਪਹਿਲੀ ਵਾਰੀ ਲੈ ਕੇ ਆਏ ਆ ਤੇ ਗਾਂ ਹੁਣ ਕਹਿੰਦੇ ਵੀ ਹੋਰ ਮੁੰਡਿਆਂ ਨੂੰ ਵੀ ਲਵਾਵਾਂਗੇ। ਬੜੀ ਚੰਗੀ ਸੋਚ ਆ ਜੀ। ਅੱਛਾ, ਮਿਰਚਾਂ ਤੋਂ ਇਲਾਵਾ ਅੱਜ ਕੱਲ ਤੁਸੀਂ ਇੱਕ ਵਾਰੀ ਸਾਡੇ ਦੇਖਣਾ ਦੱਸ ਦਿਓ ਵੀ ਕੀ ਲੱਗ ਰਿਹਾ ਜੇ ਕਿਸੇ ਨੇ ਲਾਣਾ ਹੋਵੇ। ਹੁਣ ਮੈਂ ਇਹਦੇ 'ਚ ਟਨਲ 'ਚ ਲੱਗਦੇ ਜੀ ਕੱਦੂ ਆ, ਟਿੰਡੀ ਆ, ਆਪਣਾ ਬੈਂਗਣ ਆ, ਹਰੀ ਮਿਰਚ, ਸ਼ਿਮਲਾ ਮਿਰਚ, ਕਰੇਲਾ, ਖੀਰਾ, ਲੇਕਿਨ ਅਸੀਂ ਹਰੀ ਮਿਰਚ ਤੇ ਸ਼ਿਮਲਾ ਹੀ ਲਾਉਂਦੇ ਆ ਜੀ। ਅੱਛਾ, ਹਰੀ ਮਿਰਚ ਤੇ ਸ਼ਿਮਲਾ ਅਸੀਂ ਲਾ ਰਹੇ। ਮਿਹਨਤ ਦੀ ਗੱਲ ਆ ਜੀ, ਅੱਲਾਹ ਤਾਲਾ ਤੁਹਾਨੂੰ ਕਾਮਯਾਬੀ ਦੇਵੇ ਜੀ। ਹਾਂ, ਬੜੀ ਮਿਹਰਬਾਨੀ ਜੀ ਤੁਹਾਡਾ, ਅਸੀਂ ਜ਼ਰੂਰੀ ਟਾਈਮ ਲਿਆ। ਨਾਲੇ ਰਾਣਾ ਸਾਹਿਬ ਦਾ ਤਜਰਬਾ ਹੀ ਬੜਾ ਜੀ, ਕੰਮ ਠੀਕ ਹੋ ਗਿਆ ਜੀ। ਮਿਹਰਬਾਨੀ, ਸਾਡੀ ਬੜੀ ਮਿਹਰਬਾਨੀ ਜੀ। ਅਸਲਾਮ ਅਲੈਕੁਮ ਜੀ। ਸਿਆਣੇ ਕਹਿੰਦੇ ਵੀ ਅਰੂਜ 'ਚ ਸ਼ੁਕਰ, ਅਰੂਜ ਸਾਧਦੇ ਆ ਉੱਚ ਪੱਧਰ ਨੂੰ, ਵੀ ਜਦੋਂ ਬੰਦਾ ਉੱਚ ਪੱਧਰ 'ਚ ਖੇਡਦਾ ਵੀ ਉਦੋਂ ਸ਼ੁਕਰ ਕਰਨਾ ਚਾਹੀਦਾ, ਤੇ ਜਦੋਂ ਮਾੜੇ ਦਿਨ ਆਉਣ, ਜ਼ਵਾਲ ਆਵੇ, ਉਹਦੇ 'ਚ ਸਬਰ ਕਰਨਾ ਚਾਹੀਦਾ। ਅਸੀਂ ਇੱਥੋਂ ਲੰਘੇ ਜਾਂਦੇ ਸੀਗੇ ਨਾ ਤੇ ਮੇਰੀ ਨਿਗਾਹ ਪਈ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਰੀ ਦਾ ਬੂਟਾ ਐਡਾ ਪੁਰਾਣਾ ਨਹੀਂ ਵੇਖਿਆ, ਐਡਾ ਉਮਰ ਵਾਲਾ ਨਹੀਂ ਵੇਖਿਆ ਵੀ ਕਦੀ। ਇਸ ਬੂਟੇ ਦੀ ਬੜੀ ਉੱਚ ਪੱਧਰ ਹੁੰਦੀ ਸੀ। ਇੱਧਰ ਦੀ ਘੁੰਮ ਕੇ ਦਿਖਾਓ ਜੀ। ਬੜੀ ਠਾਠ ਦੇ ਵਿੱਚ ਇਹਦੀਆਂ, ਰੱਬ ਦੀ ਕੁਦਰਤ ਤੂੰ ਦੇਖਣਾ ਵੀ ਇਹਦੀਆਂ ਜਿਹੜੀਆਂ ਹੁੰਦੀਆਂ ਨਾ ਟਾਹਣੀਆਂ, ਆ ਲਗਰਾਂ, ਇਹ ਇਦਾਂ ਹੁੰਦੀਆਂ ਵੀ ਜਿੱਦਾਂ ਕਿਸੇ ਨੇ ਬਹਿ ਕੇ ਹੱਥ ਨਾਲ ਪਰੋਈਆਂ ਨਹੀਂ ਹੁੰਦੀਆਂ। ਤੁਸੀਂ ਕਦੀ ਆਲਣਾ ਬਣਿਆ ਦੇਖਿਆ? ਹਲੇ ਆਲਣਾ ਇਹਦੇ 'ਚ ਵੀ ਹੈ। ਆਲਣੇ 'ਚ ਚਿੜੀ ਨਾ ਦੇਖ ਸਕਦਾ ਜੀ। ਆਲਣੇ 'ਚ ਚਿੜੀ ਆਪਦੇ ਆਲਣੇ ਨੂੰ ਨਾ ਕੱਖਾਂ 'ਚ ਕੱਖ ਪਰੋ ਕੇ ਵਿੰਨ ਕੇ ਤੇ ਉਹ ਚਿੜੀ ਬਣਾਉਂਦੀ ਆਲਣਾ। ਤੇ ਇਹ ਜਿਹੜੀ ਇਹ ਕਰੀ ਹੁੰਦੀ ਆ ਨਾ, ਇਹ ਕੁਦਰਤ ਵੱਲੋਂ ਹੀ ਵਿੰਨੀ ਪਰੋਈ ਹੁੰਦੀ। ਉੱਚ ਪੱਧਰ ਦੀ ਮੈਂ ਗੱਲ ਕਰਦਾ ਸੀ। ਇਸ ਰੁੱਖ ਦੇ ਉੱਤੇ ਇੰਨਾ ਉੱਚ ਪੱਧਰ ਰਿਹਾ, ਇੰਨੀ ਇਹਦੀ ਕਹਿ ਲਓ ਵੀ ਮਾਨਤਾ ਰਹੀ ਆ ਵੀ ਇਹਦੇ 'ਚ ਲੱਗਦੇ ਸੀ ਇਹਨੂੰ ਡੇਲੇ। ਹੁਣ ਇਹਦੀ ਉਮਰ ਇੰਨੀ ਹੋ ਗਈ, ਇਹਨੂੰ ਬੇਮੌਸਮੇ ਵੀ ਡੇਲੇ ਲੱਗਦੇ। ਜਿਹਨੂੰ ਤੁਸੀਂ ਸਾਦੇ ਆ ਓਲੇ, ਮੁਰੱਬਾ ਵੀ ਆਪਣਾ ਪੈਂਦਾ, ਅਚਾਰ ਪੈਂਦਾ। ਹੁਣ ਵੀ ਮੈਂ ਤੁਹਾਨੂੰ ਕਿਤੇ ਲੱਗਾ ਵਿਖਾ ਦੂੰਗਾ, ਪਰ ਤੁਸੀਂ ਬਹੁਤਾ ਇਹ ਵੇਖੋ ਵੀ ਇਹਦੀ ਜਿਹੜੀ ਬਣਾਵਟ ਆ, ਬਣਾਵਟ ਕੈਸੀ ਬਣੀ ਹੋਈ ਕੁਦਰਤ ਵੱਲੋਂ, ਕਿੱਦਾਂ ਵਿੰਨੀ ਪਰੋਈ ਹੋਈ ਹੈ। ਲੱਗਦਾ ਜਿੱਦਾਂ ਕਿਸੇ ਨੇ ਆਪ ਉਹ ਚੰਗੇਰਾਂ ਨਹੀਂ ਬਣਾਉਂਦੀਆਂ ਮਾਈਆਂ ਹੱਥਾਂ ਨਾਲ, ਵੀ ਉਹ ਚੰਗੇਰ ਕੱਖ ਕਾਨੇ ਜੋੜ ਕੇ ਤੇ ਚੰਗੇਰ ਬਣਦੀ, ਵੀ ਇੱਦਾਂ ਕਿਸੇ ਨੇ ਬਣਾਈ ਹੋਈ। ਬੜਾ ਸੋਹਣਾ ਰੁੱਖ ਸੀ ਜੀ। ਤੇ ਇਹ ਤਾਂ ਜੀ ਕਿ ਦੇਖਿਓ ਇਹਦੇ 'ਤੇ ਓਲਾ ਲੱਗਿਆ ਜਾਂ ਮੈਂ ਆ ਕੇ ਦਿਖਾਣਾ ਉਹਨੂੰ। ਇਹ ਜਿਹੜਾ ਜੀ ਹੁੰਦਾ ਨਾ, ਇੱਕ ਕਰੀ, ਇੱਕ ਵਣ, ਇੱਕ ਜੰਡ, ਇੱਕ ਪੀਲੂ। ਪੀਲੂ ਸਾਨੂੰ ਲੱਭ ਨਹੀਂ ਰਿਹਾ। ਪੀਲੂ ਦੇ ਰੁੱਖ ਨੂੰ ਅਸੀਂ ਜ਼ਰੂਰ ਦਿਖਾਣਾ। ਅਸੀਂ ਬਜ਼ੁਰਗਾਂ ਤੋਂ ਪੀਲੂ ਦੀ ਗੱਲ ਬੜੀ ਸੁਣੀ ਸੀ ਵੀ ਪੀਲੂ ਐਸਾ ਰੁੱਖ ਸੀ ਵੀ ਜਿਹੜਾ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦਾ ਸੀ। ਉਹਨੂੰ ਐਸਾ ਫਲ ਲੱਗਦਾ, ਉਹਨੂੰ ਪੀਲੂ ਲੱਗਦੇ ਹੁੰਦੇ। ਬਾਅਦ ਦੇ ਟਾਈਮ ਅਸੀਂ ਬਜ਼ੁਰਗਾਂ ਤੋਂ ਸੁਣਿਆ ਵੀ ਉਹ ਪੀਲੂ ਤੋੜ ਕੇ ਘੜਿਆਂ 'ਚ ਪਾ ਕੇ ਰੱਖ ਲੈਂਦੇ ਸੀ, ਸਾਰਾ ਸਾਲ ਖਾਂਦੇ ਸੀ। ਤੇ ਹੁਣ ਕਰੀ ਵੀ ਤੁਹਾਨੂੰ ਅਸੀਂ ਦਿਖਾਤੀ, ਜੰਡ ਵੀ ਦਿਖਾਤਾ, ਵਣ ਵੀ ਦਿਖਾਤਾ, ਪੀਲੂ ਨਹੀਂ ਲੱਭਦਾ ਸਾਨੂੰ। ਪੀਲੂ ਕਿਸੇ ਬਜ਼ੁਰਗ ਨੂੰ ਕਹਾਂਗੇ ਸਾਨੂੰ ਕੋਈ ਪਤਾ ਦੱਸੇ ਵੀ ਕਿੱਥੇ। ਮੇਰੇ ਤਾਂ ਜੀ ਬੋਲਿਆ ਨਹੀਂ ਜਾ ਰਿਹਾ। ਮੈਂ ਵਿੱਚੋਂ 2 ਦਿਨ ਮੈਨੂੰ ਤਾਪ ਰਿਹਾ, ਐਂ ਪਿੰਡੇ ਦੇ ਵਿੱਚ ਦਰਦਾਂ, ਤੇ ਪੁੜੀਆਂ ਖਾਧੀਆਂ ਤੇ ਆਂਡਾ ਉਬਾਲ ਕੇ ਖਾਧਾ, ਤੇ ਹੁਣ ਖੈਰ ਸੱਲਾ। ਪਰ ਹਜੇ ਵੀ ਆਵਾਜ਼ ਜਿਹੜੀ ਹੈ ਨਾ ਪੂਰੀ, ਉਹ ਦੰਦੀ ਨਹੀਂ, ਧਮਕ ਨਹੀਂ ਦਿੰਦੀ। ਤੇ ਅਸੀਂ ਉਹ ਤੁਰੇ ਜਾ ਰਹੇ ਸੀ, ਸੋਚਿਆ ਵੀ ਯਾਰ ਐਡਾ ਸੋਹਣਾ, ਐਡਾ ਪੁਰਾਣਾ ਬੂਟਾ ਕਰੀ ਦਾ, ਤੇ ਉਹ ਤੁਹਾਨੂੰ ਵਿਖਾਉਂਦੇ ਹਾਂ। ਉਹ ਦੇਖ ਵੀ ਉੱਤੇ ਤਾਂ ਚਿੜੀਆਂ ਨੇ ਘਰ ਬੜੇ ਬਣਾਏ ਹੋਏ। ਦੇਖ ਯਾਰ, ਇਹ ਤਾਂ ਪੂਰੀ ਉਹ ਕਿਵੇਂ ਸਾਦੇ ਹੁੰਦੇ ਆ, ਆਬਾਦੀ ਆ ਇਹ। ਉਹ ਬੀਜੜਾ ਕਿ ਚਿੜੀ ਆ ਇਹ ਚਿੜੀਆਂ ਜੀ। ਉਹ ਬੀਜੜੇ ਜਿਹੜੇ ਆ ਉਹ ਆਪਣਾ ਆਲਣਾ ਬਣਾਉਂਦੇ ਪੁੱਠਾ ਜਿਹਾ ਲਮਕਾ ਕੇ। ਇਹ ਡੇਰਾ ਜੀ ਕੋਈ ਪੁਰਾਣਾ ਹੀ ਲੱਗਦਾ ਮੈਨੂੰ। ਹਾਂ, ਡੇਰਾ ਪੁਰਾਣਾ ਜੀ, ਪੁਰਾਣਾ ਆਬਾਦ ਆ, ਕਿਉਂ ਇਹਦੇ 'ਤੇ ਰੁੱਖ ਵੀ ਪੁਰਾਣੇ ਆ। ਜਿੱਦਾਂ ਉਹ ਸੜਕ ਵਾਲੇ ਪਾਸੇ ਕਰੀ ਆ, ਇੱਧਰ ਆ ਦਰਵੇਸ਼ ਰੁੱਖ ਖਲੋਤਾ,
ਸੂਫੀ ਰੁੱਖ ਖਲੋਤਾ ਸ਼ਰੀਰ ਦਾ। ਮਾਸ਼ਾਅੱਲਾ ਮਸਜਿਦ ਬਣੀ ਹੈ ਜੀ ਡੇਰੇ ਦੇ ਗੱਬੇ, ਸੱਜੇ ਖੱਬੇ ਮਾਲ। ਰੱਬ ਦੀ ਜ਼ਾਤ ਇਦਾਂ ਹੀ ਰੌਣਕ ਲਾਈ ਰੱਖੇ। ਇਹ ਗੇਰ ਤਾਂ ਬੰਦ ਆ, ਪੱਠੇ ਕਾਤੇ ਕੁਤਰ ਰਹੇ? ਅੱਛਾ ਅੱਛਾ, ਗੇਰ ਵੀ 3 ਆ। ਗੇਰ 3 ਆ ਬਈ, ਮਾਸ਼ਾਅੱਲਾ। ਆਹ ਵੱਖਰਾ ਵਾਹ, ਸ਼ਰੀਰ ਥੱਲੇ ਗੇਰ ਲੱਗਾ ਹੋਇਆ। ਇਹ ਵੈੜੇ ਫਿਰ ਸਾਰੇ ਹਾਲੀ ਆ? ਹਾਂਜੀ ਇੱਥੇ ਮਾੜੇ ਮੋਟੇ ਹਾਂ, ਇਹ ਸ਼ਰੀਰ ਨੂੰ ਫਲੀਆਂ ਲੱਗੀਆਂ ਤੇ ਫੁੱਲ ਪਹਿਲਾਂ ਲੱਗ ਹਟਿਆ। ਹਾਂਜੀ ਤੇ ਇਹ ਮੌਸਮ ਕਿਹੜਾ ਫਲੀਆਂ ਦਾ ਵੀ? ਅੱਜ ਕੱਲ੍ਹ ਲੱਗਦੀ ਪਹਿਲੀਆਂ ਅੱਜ ਕੱਲ੍ਹ ਹੀ ਲੱਗਦੀਆਂ ਜੀ। ਹੈ? ਠੀਕ, ਚਲੋ ਅਸੀਂ ਤੁਰੇ ਜਾਂਦੇ ਸੀਗੇ, ਮੈਂ ਦਿਲ ਕੀਤਾ। ਇਹ ਦਰਖਤਾਂ ਦੇ ਫਾਇਦੇ, ਸਮਾਨ ਵੀ ਟੰਗਿਆ, ਭਾਂਡੇ ਵੀ ਟੰਗੇ, ਛਾਂ ਵੀ ਆ, ਹਾਂ ਛੱਤ ਦਾ ਵੀ ਕੰਮ ਕਰ ਰਹੀ ਆ। ਗਰਮੀਆਂ ਨੇ ਫੁੱਲ ਹੋ ਜਾਣੀ ਹੈ, ਫੁੱਲ ਹੋ ਜਾਂਦੀ ਗਰਮੀਆਂ ਨਾਲ। ਟੱਗਾ ਦੇਖਦੇ ਆ ਵੀ ਜੋੜੀ ਕੈਸੀ ਲੈਂਦਾ। ਜੋੜੀ ਲੱਗ ਰਹੀ ਹੈ ਜੀ, ਖੋਪੇ ਖੋਪੇ ਲੱਗ ਗਏ। ਹਾਂ, ਇਹ ਕਿਉਂ ਲਾਈਦੇ ਭਲਾ? ਇਹ ਫਿਰ ਧਿਆਨ ਇਹਦਾ ਇੱਕੋ ਪਾਸੇ ਰਹਿੰਦਾ। ਇਹ ਸਮਝਦਾ ਮੈਂ ਸਫ਼ਰ ਕਰ ਰਿਹਾ। ਹਾਂ, ਨਾਲੇ ਰੁੱਝਿਆ ਰਹਿੰਦਾ। ਇਹਨੂੰ ਕਹਿੰਦੇ ਆ ਵੀ ਸੂਰਤੀ ਟਿਕ ਜਾਂਦੀ। ਹਾਂ, ਇਹ ਫਿਰ ਮੂੰਹ ਧਿਆਨੇ ਤੁਰਦਾ ਰਹਿੰਦਾ। ਇਹ ਸੱਜੇ ਖੱਬੇ ਦੇਖੂਗਾ, ਇੱਕ ਤਾਂ ਇਹਨੂੰ ਭੌਂ ਚੜਨਗੇ, ਇੱਕ ਰੁਕੂਗਾ। ਕਿਤੇ ਬੰਦਾ ਦੇਖ ਲਿਆ, ਕਿਤੇ ਡੰਗਰ ਦੇਖ ਲਿਆ, ਫਿਰ ਰੁਕ ਜਾਂਦਾ। ਇਹ ਜੀ ਗੇਰ ਦੀ ਆਵਾਜ਼ ਨਹੀਂ, ਇਹ ਪੂਰਾ ਸਾਜ਼ ਆ। ਇਹ ਕਈਆਂ ਬੰਦਿਆਂ ਨੇ ਅੱਗੇ ਵੇਖਿਆ ਹੋਣਾ, ਸੁਣਿਆ ਹੋਣਾ ਵੱਜਦਾ। ਇਹ ਸਾਜ਼ ਆ ਜੀ, ਕਈ ਬੰਦਿਆਂ ਦੇ ਚੇਤੇ ਆ ਗਈ ਹੋਣੀ ਆਵਾਜ਼ ਸੁਣ ਕੇ। ਮੈਂ ਗੇਰ ਦੀ ਆਵਾਜ਼ ਵੀ ਵਿੱਚ ਰਿਕਾਰਡ ਕਰ। ਇਧਰੋਂ ਵੱਖਰੀ ਸਰੰਗੀ ਵੱਜ ਰਹੀ ਆ, ਉਧਰ ਵੱਖਰੀ। ਵਾਹ ਬਈ ਵਾਹ। ਮੁੰਡਿਆਂ ਨੇ ਸਾਡੇ ਫਰਮਾਇਸ਼ ਤੇ ਦਿਲ ਪਸ਼ੌਰੀ ਵਾਸਤੇ ਧੱਗਾ ਜੋੜਿਆ ਪੱਠੇ ਕੁਤਰੇ ਚ। ਲੈ ਛੱਡ ਲੋ ਚਾਹੇ, ਖਲੋ ਜਾ ਭਾਈ ਬਸ। ਚੋਂਦੇ ਵਾਸਤੇ ਰੋ ਜੀ। ਐ ਮੈਂ ਦਿਲ ਕੀਤਾ ਗੇਰ ਦੀ ਆਵਾਜ਼ ਸੁਣਨ ਨੂੰ। ਇਹ ਇੱਕ ਵੱਖਰੀ ਸਰੰਗੀ ਹੈ ਜੀ, ਇਹਦੇ ਨਾਲ ਵੀ ਬੜੀਆਂ ਯਾਦਾਂ ਜੁੜੀਆਂ। ਤੇ ਹੁਣ ਚੱਲਦੇ ਆ ਗਾਂਹ ਕਿਤੇ। ਹੈ ਇੱਥੇ ਬਟਨ ਦੱਬ ਲਾ। अस्सलाम वालेकुम। ਭਲੇ ਵਕਤਾਂ 'ਚ ਤੁਸੀਂ ਸੁਣਿਆ ਹੋਣਾ ਵੀ ਜਦੋਂ ਬੰਦੇ ਸਫ਼ਰ ਤੇ ਨਿਕਲਦੇ ਸੀ ਨਾ, ਤੇ ਉਹ ਗੁੜ ਦਾਣੇ ਭੁੰਨ ਕੇ ਨਾਲ ਕੋ ਥੋੜਾ ਜਿਹਾ ਗੁੜ ਲੈ ਲੈਂਦੇ ਸੀ ਵੀ ਕਿਤੇ ਰਾਹ 'ਚ ਭੁੱਖ ਲੱਗੀ ਖਾ ਲਾਂਗੇ, ਜਾਂ ਦਾਣਿਆਂ ਨੂੰ ਭੁੰਨਦਿਆਂ ਹੋਇਆ ਤੱਤੇ ਤੱਤਿਆਂ ਨੂੰ ਗੁੜ ਲਾ ਲੈਂਦੇ ਸੀ ਵੀ ਸਫ਼ਰ ਦੇ ਵਿੱਚ ਖਾਂਦੇ ਜਾਵਾਂਗੇ। ਹੁਣ ਐਡਾ ਜਦੀਦ ਦੌਰ ਆਇਆ ਵੀ ਮੈਂ ਤਾਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਵੇਖਿਆ। ਆਪਣੇ ਮਗਰਲੇ ਪਾਸੇ ਦਿਖਾਇਓ ਜੀ, ਉਹ ਗੁੜ ਤੇ ਦਾਣੇ ਗਾਡੀ ਇਕੱਠੇ ਦਿੱਤੇ ਜੀ। ਆ ਜਿਹੜੇ ਉੱਤੇ ਤੁਸੀਂ ਦੇਖ ਰਹੇ ਨਾ ਪਚੜੇ ਬਣੇ, ਇਹਨਾਂ ਦੇ ਉੱਤੇ ਕਣਕ ਆ ਉੱਤੇ ਕਣਕ ਲੱਗੀ ਆ, ਪਚੜਿਆਂ ਦੇ ਉੱਤੇ ਘੇਰਾ ਕੀਤਾ, ਤੇ ਵਿੱਚ ਕਮਾਦ ਆ, ਵਿੱਚ ਗੰਨੇ। ਮੈਂ ਤਾਂ ਕਮਾਦ ਦੇ ਵਿੱਚ ਕਣਕ ਲੱਗੀ ਪਹਿਲੀ ਵਾਰੀ ਦੇਖੀ ਆ। ਲੈ ਵਿੱਚ ਆਹ ਟੋਟੀਆਂ ਸਿੱਟੀਆਂ ਕਮਾਦ ਦੀਆਂ, ਤੇ ਉੱਤੇ ਆਹ ਕਣਕ ਘੇਰੀ ਹੈ ਮਸ਼ੀਨ ਨੂੰ। ਹਾਂ ਆਹੋ, ਇਹ ਸਾਲ ਦੀ ਫਸਲ ਆ, ਇਹ 6 ਮਹੀਨੇ ਦੀ ਫਸਲ ਆ ਵੀ ਇਹ ਪਹਿਲਾਂ ਪੱਕ ਜੂਗੀ। ਬੰਦੇ ਆਮ ਕਨੌਲਾ ਕੱਢਦੇ ਆ ਕਮਾਦ ਦੇ ਵਿੱਚ, ਉਹ ਤਾਂ ਅਸੀਂ ਦੇਖਿਆ, ਪਰ ਕਮਾਦ ਦੇ ਵਿੱਚ ਕਣਕ ਗੱਡੀ ਹੋਈ ਅਸੀਂ ਪਹਿਲੀ ਵਾਰੀ ਦੇਖੀ ਹੈ। ਤੇ ਕਮਾਦ ਹੈ ਤਾਂ ਜ਼ਰੂਰੀ ਆ, ਚਾਹੇ ਤੁਸੀਂ ਮਾਲ ਡੰਗਰ ਰੱਖਿਆ ਉਹ ਤਾਂ ਫਿਰ ਤਾਂ ਜ਼ਰੂਰੀ ਲਾਓ, ਨਹੀਂ ਰੱਖਿਆ ਤੇ ਹੈ ਤਾਂ ਫਸਲ ਮੋਟੀ ਆ। ਅੱਗੇ ਸਿਆਣੇ ਕਹਿੰਦੇ ਹੁੰਦੇ ਸੀ ਵੀ ਬੰਦੇ ਨੂੰ ਕਰਜ਼ੇ ਥੱਲੇ ਦਬੇ ਹੋਏ ਨੂੰ ਜਾਂ ਝੋਟੀਆਂ ਕੱਢਦੀਆਂ ਜਾਂ ਟੋਟੀਆਂ ਕੱਢਦੀਆਂ। ਕਿਉਂ? ਕਮਾਦ ਐਸੀ ਫਸਲ ਆ ਵੀ ਇਹਦੇ ਇਕੱਠੇ ਪੈਸੇ ਆ ਜਾਂਦੇ। ਬਾਕੀਆਂ ਦੇ ਕੋਈ ਟੁੱਟਵੇਂ ਆਉਂਦੇ ਜਾਂ ਕਿੱਦਾਂ, ਇਹਦਾ ਵੀ ਇਹ ਪੈਸੇ ਇਕੱਠੇ ਆ ਜਾਂਦੇ, ਕਿਸੇ ਧੀ ਪੁੱਤ ਦੇ ਕਿਸੇ ਕੰਮ ਆ ਜਾਂਦੇ। ਅੱਛਾ, ਉਹ ਆ ਤਾਂ ਮੈਂ ਤੁਹਾਨੂੰ ਦਿਖਾਉਣਾ ਹੀ ਸੀ ਵੀ ਮੇਰੇ ਵਾਸਤੇ ਪਹਿਲੀ ਵਾਰੀ ਮੈਂ ਦੇਖ ਰਿਹਾ ਵੀ ਕਮਾਦ 'ਚ ਕਣਕ। ਬੋਹੜ ਦਾ ਰੁੱਖ ਜਿਹੜਾ ਤੁਹਾਨੂੰ ਦਿਖਾ ਰਿਹਾ ਸੀ ਨਾ, ਜਿੱਥੇ ਮੈਂ ਬੈਠਾ ਗੱਲ ਕਰਦਾ ਸੀ ਵੀ ਖਬਰੇ ਇਹਦੀ ਕਿੰਨੀ ਉਮਰ ਹੈ। ਟਾਹਣੇ ਜ਼ਮੀਨ 'ਤੇ ਲੰਬੇ ਪੈ ਗਏ, ਟਾਹਣੇ ਤੋਂ ਅਗਾਂਹ ਦਰਖਤ ਟੁਰ ਪਏ ਦੇ। ਮੈਂ ਕਹਿ ਰਿਹਾ ਵੀ ਕਿੰਨੀ ਕੁ ਉਮਰ ਹੋਣੀ ਇਹਦੀ ਵੀ ਟਾਹਣੇ ਥੱਕ ਕੇ ਜ਼ਮੀਨ 'ਤੇ ਲੰਬੇ ਪੈ ਗਏ ਇਸ ਬੋਹੜ ਦੇ। ਤੇ ਹਾਲੇ ਉਹ ਦੱਸਦੇ ਆ ਵੀ ਅਸੀਂ ਇਹਨੂੰ ਕਈ ਵਾਰੀ ਵੱਢਿਆ ਵੀ। ਮੈਂ ਤਾਂ ਕਿਹਾ ਤੁਸੀਂ ਮਾੜਾ ਕੀਤਾ, ਇਹਨੂੰ ਵੱਢਣਾ ਨਹੀਂ ਸੀ। ਆ ਦੇਖੋ ਹੇਠਾਂ ਨਾ
ਜ਼ਮੀਨ ਦਾ ਆਸਰਾ ਜਿੱਦਾਂ ਇਦਾਂ ਨਹੀਂ ਲਾਉਂਦਾ, ਇਦਾਂ ਮੇਰੇ ਵੱਲੋਂ ਕਰੇ ਬੰਦਾ ਨਹੀਂ ਇਦਾਂ ਲੈ ਕੇ ਸਰਾਣਾ ਢੋ ਜੀ ਲਾਉਂਦਾ, ਲੈ ਇਦਾਂ ਢੋ ਲਾਈ ਪਿਆ, ਇਦਾਂ ਜਿਵੇਂ ਤਸਵੀਰ ਖਿਚਾਣੀ ਹੁੰਦੀ ਵੋੜ ਨੇ, ਢੋ ਲਾ ਕੇ ਜ਼ਮੀਨ ਦੇ ਨਾਲ ਇਦਾਂ ਕੂਹਣੀ ਲਾ ਕੇ ਢੋ ਲਾ ਕੇ ਪਿਆ ਬੜੀ ਠਾਠ ਦੇ ਨਾਲ। ਜਿੰਨੇ ਮਰਜ਼ੀ ਡੰਗਰ ਇਹਦੇ ਥੱਲੇ ਬੰਨੀ ਰੱਖੋ, ਜਿੱਦਾਂ ਮਰਜ਼ੀ ਗਰਮੀਆਂ ਲੰਘਾਓ। ਹਾਂ ਉਹ ਬਾਬਾ ਜੀ ਇੱਕ ਬੈਠੇ ਤਾਂ ਹੈ, ਉਹਨੂੰ ਪੁੱਛਣਾ ਲਈ ਉਮਰ ਕਿੰਨੀ ਕੁ, ਤੂੰ ਉੱਤੋਂ ਦੀ ਆ ਤਾਂ ਘੁੰਮ ਕੇ, ਮੈਂ ਇਧਰੋਂ ਦੀ ਆਣਾ। अस्सलाम वालेकुम जी। की हाल चाल है? अच्छा मैं गल पूछनी सी भी ये बोर्ड किन्ना क पुराना जी? ये तो बड़े अरसे दा है अच्छा जी। हाँ किन्ना क? साढ़े उम्र तो भी अगे दा। अच्छा हाँ जी ये ਤੁਹਾਡੀ ਉਮਰ ਕਿੰਨੀ ਕਾ? शादी हो सी को 60-70 था ਜ਼ਿਆਦਾ ਜੀ ਤੁਹਾਡੀ। ज्यादा हो सी ਹਾਂ ਆ ਤੁਹਾਡੇ ਜੰਮਣ ਤੋਂ ਪਹਿਲਾਂ ਦਾ ਤੁਹਾਡੇ ਬਜ਼ੁਰਗ पहले ਤੁਹਾਡੇ ਬਜ਼ੁਰਗ ਕੀ ਦੱਸਦੇ? साढ़े बुजुर्ग तो दसते ने भी साढ़े पीमा लाई है। ਅੱਛਾ जी हाँ ਹਾਂ ਇਹ ਜੀ ਚੌਥੀ ਪੁਸ਼ਤ ਦੇਖ ਰਹੀ ਹੈ, ਇਹਨੂੰ ਲੱਗਿਆ ਹੈ ਐਵੇਂ ਹੀ। हाँ जी ਤੇ ਲਾਇਆ ਕਿਹਨਾਂ ਨੇ ਆ ਉਹਨਾਂ ਦਾ ਪਤਾ ਨਹੀਂ हाँ ਹੈ। ਹਾਂ ਛੇਵੀਂ ਪੁਸ਼ਤ, ਛੇਵੀਂ ਪੁਸ਼ਤ। ਵਾਹ ਵਾਹ ਬਈ ਵਾਹ, ਬੜਾ ਦਿਲ ਲੱਗਾ ਇਹਦੇ ਥੱਲੇ ਆ ਕੇ, ਜਾਣ ਨੂੰ ਜੀ ਨਹੀਂ ਕਰਦਾ ਐਸਾ ਸਰ। ਹਾਂ ਟਾਣ ਵੱਡੇ ਹੋਏ ਆ। ਚਲੋ ਹਾਂ ਉਹ ਕਹਿੰਦੇ ਵੀ ਇਹ ਤਾਂ ਬਹੁਤ ਗਾਹਾਂ ਤੱਕ ਚਲਿਆ ਗਿਆ ਸੀ, ਅਸੀਂ ਵੱਢ ਵੁੱਢ ਲਿਆ। ਮੇਰੀ ਆਵਾਜ਼ ਤੋਂ ਤੁਹਾਨੂੰ ਲੱਗ ਰਿਹਾ ਹੋਣਾ ਮੈਂ ਪੂਰਾ ਤੰਦਰੁਸਤ ਨਹੀਂ, ਤੇ ਮੈਂ ਫਿਰ ਤਾਂ ਕਰਕੇ ਬਹੁਤਾ ਬੋਲ ਨਹੀਂ ਰਿਹਾ, ਤੇ ਉਂਝ ਦਿਲ ਮੇਰਾ ਕਰ ਰਿਹਾ ਬੋਲਣ ਨੂੰ। ਮੇਰਾ ਨਾ ਸੰਗ ਜਿਹੜਾ ਉਹ ਸੁੱਕਿਆ ਪਿਆ, ਉਹ ਤਾਪ ਚੜਿਆ ਰਿਹਾ ਨਾ 2 ਦਿਨ। ਆ ਗੋਲਾ ਲੱਗੀਆਂ ਜੀ ਇਹਨੂੰ, ਆ ਦੇਖ ਰਹੇ ਹੋ ਤੁਸੀਂ, ਆ ਜਿਹੜੀਆਂ ਗੋਲਾ ਨਾ ਆ ਦੇਖ ਰਹੀਆਂ ਜੀ, ਇਹ ਚਿੜੀਆਂ ਤੋਤੇ ਹਰੀਅਲ ਐਸੇ ਐਸੇ ਪੱਖੂ ਇਹਦੇ ਤੇ ਆਉਂਦੇ ਨਾ ਜੀ, ਬਈ ਜਿਹੜੇ ਤੁਸੀਂ ਕਹੋਗੇ ਮੈਂ ਦੇਖੇ ਪਹਿਲੀ ਵਾਰੀ ਹੈ। ਇਹ ਜਿਹੜੀਆਂ ਗੋਲਾ ਨਾ ਇਹ ਬੜੀ ਦੂਰੋਂ ਦੂਰੋਂ ਇਹ ਸੱਦ ਲੈਂਦੀਆਂ ਪਰਿੰਦਿਆਂ ਨੂੰ, ਦੂਰੋਂ ਦੂਰੋਂ ਸੱਦ ਲੈਂਦੀਆਂ ਆ ਗੋਲਾ। ਹੁਣ ਵੀ ਇਸ ਟਾਈਮ ਵੀ ਉੱਤੇ ਬੜੇ ਇਸ ਟਾਈਮ ਬੈਠੇ ਆ ਗੋਲਾ ਖਾ ਰਹੇ। ਉਹਦੇ ਗੜਸਲੀਆਂ, ਕਾਟੋ ਆ, ਕਾਂ, ਤੋਤੇ, ਹਰੇ ਪੱਤੇ ਆ ਨਾ ਤੇ ਹਰੇ ਹੀ ਤੋਤੇ ਆ, ਦਿਸਦੇ ਨੇ। ਵਾਹ ਬਈ ਵਾਹ, ਦਿਲ ਤਾਂ ਨਹੀਂ ਕਰ ਰਿਹਾ ਵੀ ਕੈਮਰਾ ਬੰਦ ਕਰੀਏ, ਦਿਲ ਕਰਦਾ ਇਹਦੇ ਮੋਢ ਨਾਲ ਬਹਿ ਕੇ ਨਾ ਤੇ ਮੈਂ ਗੱਲਾਂ ਕਰੀ ਜਾਵਾਂ ਤੁਹਾਡੇ ਨਾਲ, ਜਾਂ ਬੋੜ ਨਾ ਕਰੀ ਜਾਵਾਂ, ਤੁਹਾਡੇ ਨਾਲ ਨਾ ਵੀ ਕਰਾਂ ਤੇ ਪਰ ਬੈਠਿਆ ਸਰਦਾ ਨਹੀਂ। ਕਿਉਂ? ਅਸੀਂ ਤੜਕੇ ਆਪਣਾ ਕੰਮ ਕਰਕੇ ਨਾ ਮਾੜਾ ਚੰਗਾ ਤੇ ਫਿਰ ਅਸੀਂ ਨਿਕਲਦੇ ਹਾਂ ਵੀ ਕਿਸੇ ਪਾਸੇ ਫਿਲਮ ਬਣਾ ਕੇ ਲਿਆਈਏ, ਤੁਹਾਡੇ ਤੱਕ ਪਹੁੰਚਾਈਏ। ਤੇ ਹੁਣ ਜਾ ਕੇ ਦੇਣਾ ਛੋਟੇ, ਇਸ ਤੋਂ ਛੋਟੇ ਦਿਨ ਨਹੀਂ ਗਾਹ ਆਣੇ ਬਈ ਨਸ ਭਾਜੇ ਦਿਹਾੜੀ ਲੰਘ ਜਾਂਦੀ। ਹੁਣ ਪੱਠੇ ਵੱਢ ਵੁੱਢ ਕੇ ਕੁਤਰ ਕਾਤਰ ਕੇ ਰੱਖ ਕੇ ਆਏ, ਲਪਾਉਣ ਦਾ ਟਾਈਮ ਵੀ ਹੋ ਗਿਆ, ਅਬਾਂਗਾਂ ਆਉਣ ਲੱਗੀਆਂ। ਤੇ ਹੁਣ ਚਲੀਏ, ਤੇ ਇੱਥੇ ਬੈਠਿਆ ਸਰਦਾ ਨਹੀਂ, ਆ ਜਾਓ ਜੂਨ ਦੇ ਵਾਸਤੇ।